ਕੋਈ ਬੰਦਾ ਸੀ ਤੇ ਉਹ ਵਕਤ ਦਾ ਰਾਜਾ ਸੀ ਤੇ ਇੱਕ ਦਿਨ ਆਪਣੇ ਨਾਲ ਦੇ ਨੂੰ ਆਖਣ ਲੱਗਾ ਵੀ ਗੱਲ ਸੁਣ, ਜਦੋਂ ਮਾਲ ਦੌਲਤ ਹੁੰਦਾ ਹੈ, ਪੈਸਾ ਹੁੰਦਾ ਹੈ ਤੇ ਖਮਾਰੀ ਹੁੰਦੀ ਹੈ। ਉਹਨੇ ਆਖਿਆ ਵੀ ਇਸ ਪੈਸੇ ਦੀ ਦੌਲਤ ਦੀ ਹੋਸ ਹੁੰਦੀ ਹੈ, ਗਰਮੈਸ਼ ਹੁੰਦੀ ਹੈ। ਤੇ ਉਹਨੇ ਆਖਿਆ ਨਹੀਂ ਯਾਰ, ਸਾਰਿਆਂ ਨੂੰ ਤੇ ਨਹੀਂ ਨਾ, ਇਹ ਬੜਿਆਂ ਨੂੰ ਰੱਬ ਨੇ ਮਾਲ ਦਿੱਤਾ ਤੇ ਬੜਾ ਉਹਨਾਂ ਸਬਰ ਕੀਤੇ ਬੰਦੇ ਨੇ। ਉਸ ਆਖਿਆ ਉਹ ਅੱਲਾ ਦੀ ਅਤਾ ਹੈ, ਅੱਲਾ ਦੀ ਮਿਹਰਬਾਨੀ ਹੋਵੇ ਤੇ ਬੰਦੇ ਜਰ ਕੇ ਖਾਂਦੇ ਨੇ, ਵਰਨਾ ਬਹੁਤੇ ਬੰਦੇ ਮੱਛਰ ਜਾਂਦੇ ਨੇ। ਉਹਨੇ ਆਖਿਆ ਮਿਸਾਲ ਦੇਣਾ ਤੈਨੂੰ, ਸਾਡੇ ਘਰ ਆ ਕੰਮ ਕਰਨ ਵਾਲੀ ਆਉਂਦੀ ਹੈ ਨਾ, ਦਾਣੇ ਪੀਣ ਆਉਂਦੀ ਹੈ, ਚੱਕੀ ਚਲਾਉਂਦੀ ਆ ਕੇ। ਉਹਨੇ ਆਖਿਆ ਬਿਲਕੁਲ ਚਲਾਉਂਦੀ। ਤੇ ਉਸ ਆਖਿਆ ਕਿੱਡੀ ਮਾੜੀ? ਉਸ ਆਖਿਆ ਬੇਬਾ ਐਵੇਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਧੰਦਾ ਕਰਕੇ ਤੇ ਆਪਣੇ ਘਰਦਿਆਂ ਦਾ ਰੋਟੀ ਟੁੱਕਰ ਪੂਰਾ ਕਰਦੀ ਏ। ਤੇ ਉਸ ਆਖਿਆ ਵੇਖ ਲੈ ਇਹ ਬੀਬੀ ਕਿੱਡੀ ਮਜਬੂਰ ਏ, ਇਹਦੀ ਰਈਤਲ ਬਈਤਲ ਗੁਫ਼ਤਗੂ ਕਿੰਜ ਦੀ ਹੈ ਤੈਨੂੰ ਪਤਾ? ਉਹਨੇ ਆਖਿਆ ਬਿਲਕੁਲ ਮੈਂ ਜਾਣਦਾ। ਉਹਨੇ ਆਖਿਆ ਤਮਾਸ਼ਾ ਵੇਖਣਾ ਹੀ? ਉਸ ਆਖਿਆ ਵੇਖ ਲੈਨੇ। ਉਹ ਜਿਹੜੀ ਪੀੜੀ ਉੱਤੇ ਬਹਿ ਕੇ ਉਹ ਬੀਬੀ ਚੱਕੀ ਚਲਾਉਂਦੀ ਸੀ ਨਾ, ਉਹਨੇ ਉਸ ਪੀੜੀ ਵਾਲੇ ਥਾਂ ਨਾ ਰਾਤੋਂ ਰਾਤ ਟੋਇਆ ਕੱਢ ਕੇ ਨਾ, ਤੇ ਕੋਈ ਸੋਨਾ ਚਾਂਦੀ ਜ਼ੇਵਰ ਜੋ ਵੀ ਆਇਆ ਸੀ ਉਹਨੇ ਕੁਝ ਮਾਲ ਥੱਲੇ ਦਬਾ ਛੜਿਆ। ਜਦੋਂ ਦਬਾਇਆ ਤੇ ਉਤੋਂ ਲੇਪ ਸ਼ੇਪ ਕਰਕੇ ਫਿਰ ਉਹਦੀ ਉਹ ਪੀੜੀ ਉੱਥੇ ਡਾਹ ਛੜੀ। ਅਗਲੇ ਦਿਹਾੜੇ ਜਾਂ ਉਦੋਂ ਅਗਲੇ ਭਲਕ ਜਦੋਂ ਉਹ ਬੀਬੀ ਆਈ ਚੱਕੀ ਚਲਾਉਣ ਵਾਸਤੇ, ਤੇ ਬੀਬੀ ਦੀ ਤਬੀਅਤ ਅੰਦਰ ਨਾ ਕਾਫੀ ਫਰਕ, ਪਹਿਲਿਆਂ ਦਿਨਾਂ ਨਾਲੋਂ ਬੀਬੀ ਦੀ ਤਬੀਅਤ ਅੰਦਰ ਕਾਫੀ ਫਰਕ ਉਹਨੇ ਮਹਿਸੂਸ ਕੀਤਾ। ਤੇ ਨਾਲ ਵਾਲੇ ਨੂੰ ਦੱਸਿਆ ਵੀ ਕੁਝ ਗੌਰ ਪਿਆ ਕਰਨਾ। ਉਸ ਆਖਿਆ ਬਿਲਕੁਲ, ਅੱਗੇ ਨਾਲ ਨਾ ਕੋਈ ਮਜ਼ਾਜ ਤੀਵਰ ਬਦਲੇ ਨੇ। ਉਸ ਆਖਿਆ ਅੱਗੋਂ ਵੇਖੀਏ ਤਮਾਸ਼ਾ ਕੀ ਹੁੰਦਾ, ਅਜੇ ਤੇ ਨਵਾਂ ਕੰਮ ਹੈ। ਉਹ ਦਿਹਾੜੇ ਕੋ 5-7 ਲੰਘੇ ਨਾ, ਤੇ ਉਸੇ ਬੀਬੀ ਨੇ ਨਾ ਉਹ ਰਾਜੇ ਵਾਲੋਂ ਚੌਧਰੀ ਕੋਲੋਂ ਨਾ ਸਾਕ ਮੰਗ ਲਿਆ। ਆਖਣ ਲੱਗੇ ਵੀ ਚੌਧਰੀ ਤੈਨੂੰ ਪਤਾ ਹੈ ਆ ਤੂੰ ਵੀ ਧੀਆਂ ਪੁੱਤਰਾਂ ਵਾਲਾ, ਮੈਂ ਵੀ ਆਪਣੀ ਔਲਾਦ ਵਾਲੀ ਹਾਂ, ਤੇ ਮੇਰਾ ਵੀ ਬੱਚਾ ਜਵਾਨ ਹੋਇਆ ਤੇ ਮੈਨੂੰ ਆਪਣੀ ਕੁੜੀ ਦਾ ਸਾਕ ਤੇ ਦੇ ਹੜ। ਉਹ ਐਡਾ ਹੈਰਾਨ ਨਾ ਹੋਇਆ। ਉਹਨੇ ਆਪਣੇ ਨਾਲ ਵਾਲੇ ਨੂੰ ਆਖਿਆ ਵੀ, ਉਹਨੇ ਆਖਿਆ ਕੁਝ ਸ਼ੁਗਲ ਵੇਖਣਾ ਹੀ? ਉਸ ਆਖਿਆ ਵਾਹ। ਉਸ ਆਖਿਆ ਸਾਹਮਣੇ ਆ ਕੇ ਨਾ, ਤੇ ਬੀਬੀ ਨੂੰ ਆਖਿਆ ਵੀ ਭੈਣ ਜਿਹੜੀ ਅੱਗੇ ਗੱਲ ਕਰਦੇ ਹੋ ਪਿਓ ਕਰੋ ਹਾਂ ਫੇਰ। ਤੇ ਉਹਨੇ ਆਖਿਆ ਵੀ ਮੈਂ ਗੱਲ ਕੀਤੀ ਹੈ ਵੀ ਤੂੰ ਵੀ ਧੀਆਂ ਪੁੱਤਰਾਂ ਵਾਲਾ ਤੇ ਮੈਂ ਵੀ, ਤੇ ਮੇਰਾ ਵੀ ਬੱਚਾ ਜਵਾਨ ਹੈ, ਤੇ ਮੈਨੂੰ ਬੱਚੀ ਆਪਣੀ ਦਾ ਸਾਕ ਤੇ ਦੇ ਹੜ। ਤੇ ਆਖਣ ਲੱਗਾ ਚਲੋ ਕਿ ਸੋਚਾਂ ਦੇ ਆ, ਮੈਨੂੰ ਕੋਈ ਮੌਕਾ ਦੇ ਸੋਚਣ ਦਾ। ਚਲੋ ਬੀਬੀ ਟੁਰ ਗਈ। ਉਹਨੇ ਫਿਰ ਆਪਣੇ ਨਾਲ ਵਾਲੇ ਨੂੰ ਆਖਿਆ, ਉਹਨੇ ਆਖਿਆ ਕਦੀ ਸੋਚਿਆ ਸੀ ਕਿ ਬੀਬੀ ਇੰਜ ਦੀ ਗੱਲ ਕਰੇ ਦੀ? ਤੇ ਉਸ ਆਖਿਆ ਨਹੀਂ ਬਾਈ, ਤੇਰਾ ਉਹਦਾ ਤੇ ਜੋੜ ਹੀ ਨਹੀਂ ਬਣਦਾ, ਤੇ ਮੈਂ ਵਹਿਮੋ ਗਮਾਨ ਦੇ ਵਿੱਚ ਸੋਚ ਵੀ ਨਹੀਂ ਸਕਦਾ। ਤੇ ਉਸ ਆਖਿਆ ਫਿਰ ਇਹ ਫਰਕ ਹੀ ਦੌਲਤ ਦਾ, ਇਹ ਹੋਸ ਹੁੰਦੀ ਏ। ਇਹ ਬੰਦਿਆਂ ਨੂੰ ਨਾ, ਮੇਰਾ ਮਤਲਬ ਹੈ ਖਮਾਰੀ ਹੁੰਦੀ ਹੈ, ਮਜ਼ਾਜ ਬਦਲ ਜਾਂਦੇ ਨੇ, ਤੇਵਰ ਬਦਲ ਜਾਂਦੇ ਨੇ। ਉਹ ਮੈਂ ਅਗਲੇ ਦਿਨ ਸ਼ੇਰ ਸੁਣਾਉਣਾ ਹਾਂ ਪਾ, ਤੇ ਇੱਥੇ ਉਹ ਸ਼ੇਰ ਪੂਰਾ ਫਿੱਟ ਆਉਂਦਾ। ਕਿਸੇ ਆਖਿਆ ਬਈ ਦੌਲਤ, ਮਾਲ, ਹੁਸਨ ਤੇ ਜਵਾਨੀ, 4 ਚੀਜ਼ਾਂ ਨੇ, ਗੌਰ ਕਰੋ। ਦੌਲਤ, ਮਾਲ, ਹੁਸਨ ਤੇ ਜਵਾਨੀ ਕੋਈ ਹੰਡਾਂਦਾ ਜਰ ਕੇ ਤੇ ਅੰਦਰ ਵੜ ਕੇ। ਅੱਜ ਸਾਊ ਹੋਇਆ ਬਗਿਆੜ ਮਰੇਲਾ, ਉਮਰ ਦੀ ਬਾਜ਼ੀ ਹਾਰ ਕੇ ਤੇ ਸਭ ਕੰਮ ਕਰਕੇ। ਹੁਣ ਕੀ ਏ ਹੋਈ ਕਮਜ਼ੋਰੀ ਤੇ ਹੱਥ ਡੰਗੋਰੀ, ਉੱਠਦਾ ਏ ਡਰ ਕੇ ਤੇ ਮਰ ਕੇ। ਕਸੂਰਮੰਦਾ ਏ ਹੁਣ ਨਹੀਂ ਵਗਦਾ, ਪੂਛਲ ਕੰਡ ਤੇ ਧਰ ਕੇ ਤੇ ਬੰਨੇ ਚੜ ਕੇ। ਗੱਲ ਸੁਣਾਉਣ ਦਾ ਮਕਸਦ ਕੀ ਹੈ? ਗੱਲ ਦਾ ਕੋਈ ਖੁਲਾਸਾ ਵੀ ਤਾਂ ਨਿਕਲਣਾ ਚਾਹੀਦਾ ਨਾ। ਗੱਲ ਦਾ ਖੁਲਾਸਾ ਹੈ ਵੇ ਭਾਈ, ਤੁਸੀਂ ਦੁਨੀਆ ਦੇ ਪਹਿਲੇ ਬੰਦੇ ਨਹੀਂ ਕਿ ਜਿਨ੍ਹਾਂ ਕੋਲ ਮਾਲ ਆਇਆ, ਤੇ ਦੁਨੀਆ ਦੇ ਆਖਰੀ ਬੰਦੇ ਵੀ ਨਹੀਂ ਤੁਸੀਂ ਕਿ ਜਿਨ੍ਹਾਂ ਕੋਲ ਮਾਲ ਆਇਆ। ਤੁਹਾਡੇ ਤੋਂ ਪਹਿਲਾਂ ਨਮਰੂਦ, ਸ਼ੱਦਾਦ, ਫਰਾਉਨ, ਕਰਾਉਨ, ਇਹ ਉਹ ਮਿਸਾਲਾਂ ਪਿਆ ਦੇਣਾ ਮੈਂ ਕਿ ਜਿਨ੍ਹਾਂ ਨੂੰ ਮੇਰਾ ਮਤਲਬ ਅਸੀਂ ਰੱਦ ਵੀ ਨਹੀਂ ਕਰ ਸਕਦੇ। ਉਸ ਤੋਂ ਥੱਲੇ ਆਇਓ ਤੇ ਆਪਣੇ ਆਪਣੇ ਜ਼ਿਲ੍ਹੇ ਅੰਦਰ ਵੇਖ ਲਓ, ਆਪਣੇ ਆਪਣੇ ਇਲਾਕੇ 'ਚ ਵੇਖ ਲਓ ਕਿੰਨੇ ਕਿੰਨੇ ਮਾਲਦਾਰ ਲੋਕ ਹੋ ਗੁਜ਼ਰੇ ਨੇ। ਸੋ ਇਸ ਵਾਸਤੇ ਜੇ ਰੱਬ ਨੇ ਦਿੱਤਾ ਹੋਵੇ ਨਾ, ਇੱਕ ਤੇ ਜਰ ਕੇ ਖਾਣਾ ਚਾਹੀਦਾ, ਦੂਜੇ ਨੰਬਰ ਤੇ ਬੰਦੇ ਨੂੰ ਬੰਦਾ ਸਮਝਣਾ ਚਾਹੀਦਾ। ਉਹ ਇਸ ਵਾਸਤੇ ਕਿਉਂਕਿ ਇਹ ਉੱਡਦਾ ਕਾਂ ਬਨੇਰੇ ਤੇ, ਅੱਜ ਤੇਰੇ ਤੇ ਕੱਲ ਮੇਰੇ ਤੇ। ਜੇ ਅੱਲਾ ਨੇ ਇੱਜ਼ਤ ਦਿੱਤੀ ਏ, ਮਾਲ ਦਿੱਤਾ ਹੈ, ਦੌਲਤ ਦਿੱਤੀ ਏ, ਉਹਨੂੰ ਜਰੋ। ਅੱਲਾ ਪਾਕ ਦੀ ਜ਼ਾਤ ਸਾਰਿਆਂ ਨੂੰ ਆਪਣੀ ਜਨਾਬ ਦੇ ਵਿੱਚ ਬਹੁਤਾ ਦੇ। ਜੇ ਗੱਲ ਚੰਗੀ ਲੱਗੀ ਹੋਵੇ ਤੇ ਅੱਗੇ ਸ਼ੇਅਰ ਲਾਜ਼ਮੀ ਕਰ ਛੜਿਓ। ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਰਹਿਮਤੁਲਾਹਿ ਵਬਰਕਾਤੁਹੂ।